ਆ ਜਿਹੜੇ ਬੰਦਿਆਂ ਨੂੰ ਅੱਜ ਕੱਲ ਬੜਾ ਇਸ਼ਕ ਹੈ ਨਾ ਤੇ ਸਮਝਦੇ ਨੇ ਵੀ ਅਸਾਂ ਕੋਈ ਬੀਬੀ ਭੈਣ ਨਾਲ ਕੋਰਟ ਮੈਰਿਜ ਕਰ ਲਈਏ ਜਾਂ ਜ਼ਬਰਦਸਤੀ ਵਿਆਹ ਕਰ ਲਈਏ। ਅੱਜ ਦੀ ਗੱਲ ਸਿਰਫ ਉਹਨਾਂ ਵਾਸਤੇ ਵੇ ਤੇ ਗੌਰ ਨਾਲ ਸੁਣ। ਉਹ ਦੋ ਭਰਾ ਸਨ ਤੇ ਉਹਨਾਂ ਕਿਸੇ ਪਿੰਡ ਚੋਂ ਘੋੜੀ ਖੋਲ ਲਈ। ਘੋੜੀ ਤੇ ਚੜ ਗਏ ਤੇ ਜਦੋਂ ਦਿਨ ਚੜਿਆ ਨਾ ਕੋਈ 3-4 ਪਿੰਡ ਕ੍ਰਾਸ ਕਰ ਗਏ ਸਨ ਤੇ ਵੱਡੇ ਭਰਾ ਨੂੰ ਨਾ ਪਿਸ਼ਾਬ ਆ ਗਿਆ। ਉਹਨੇ ਘੋੜੀ ਉੱਥੇ ਖਿਲਾਰੀ ਥੱਲੇ ਲਾਇਆ, ਨਿੱਕੇ ਨੂੰ ਵੀ ਤੇ ਆਂਦਾ ਤੂੰ ਫੜ ਕੇ ਘੋੜੀ ਖਲੋ ਤੇ ਮੈਂ ਲਾਗੇ ਰਾਹ 'ਚ ਵੜ ਜਾਣਾ। ਉੱਥੋਂ ਜ਼ਰਾ ਹੱਥ 'ਚ ਪਾਣੀ ਕਰਕੇ ਜਦੋਂ ਵਾਪਸ ਆਇਆ ਨਾ ਆਉਂਦਿਆਂ ਨੂੰ ਵੇਂਦਾ ਤੇ ਘੋੜੀ ਕੋਈ ਨਹੀਂ ਹੁੰਦੀ ਭਰਾ ਦੇ ਹੱਥ 'ਚ। ਉਹਨੂੰ ਆਂਦਾ ਘੋੜੀ ਕਿੱਥੇ ਗਈ? ਉਹਨੇ ਕਿਹਾ ਘੋੜੀ ਵੇਚ ਦਿੱਤੀ ਹੈ। ਨਿੱਕਾ ਵੱਡੇ ਨੂੰ ਆਂਦਾ, ਵੱਡਾ ਆਂਦਾ ਵੇਚੀ ਕਿੰਨੇ ਦੀ ਏ? ਉਹ ਆਂਦਾ ਜਿੰਨੇ ਦੀ ਆਪਾਂ ਲੈ ਕੇ ਆਏ ਸਾਂ ਨਾ ਉਹਨੇ ਦੀ ਵੇਚਤੀ ਏ। ਉਹ ਆਂਦਾ ਤੇਰਾ ਮਤਲਬ ਕੀ? ਉਹਨੇ ਕਿਹਾ ਗੱਲ ਇਹ ਵੀ ਆਪਾਂ ਖੋਲੀ ਸੀ ਚੋਰੀ, ਇੱਥੋਂ ਬੰਦਾ ਆਇਆ ਨੇ ਕਿਹਾ ਵੇਚਣੀ ਆ। ਮੈਂ ਕਿਹਾ ਵੇਚਣੀ? ਉਹਨੇ ਕਿਹਾ ਮੈਂ ਉੱਤੇ ਚੜ ਕੇ ਵੇਖ ਲਾਂ। ਮੈਂ ਕਿਹਾ ਵੇਖ ਲੈ। ਉਹ ਉੱਤੇ ਚੜਿਆ, ਉਹਨੇ ਅੱਡੀ ਮਾਰੀ, ਉਹ ਨਿਕਲ ਗਿਆ। ਮੈਂ ਪਿੱਛੇ ਨੱਸਿਆ ਵਾ ਕਿੱਲਾ ਕੁ, ਪਰ ਘੋੜੀ ਕਿੱਥੇ ਫੜੀ ਜਾਂਦੀ ਸੀ। ਮੈਂ ਨਾ ਜਿਹੜੇ ਬੰਦਿਆਂ ਨੂੰ ਅੱਜ ਕੱਲ੍ਹ ਇਸ਼ਕ ਹੈ ਨਾ ਵੀ ਅਸੀਂ ਇਸ ਤਰ੍ਹਾਂ ਕੱਢ ਕੇ ਬੀਬੀ ਕਰ ਲਈਏ, ਮੈਂ ਨਾ ਜੇ ਤੁਸੀਂ ਜਿਵੇਂ ਆਂਦੀ ਨਾ ਇਹ ਗੱਲ ਜ਼ਿਹਨ 'ਚ ਰੱਖ ਲਿਓ, ਕੱਲ੍ਹ ਨੂੰ ਹੋਣੀ ਤੁਹਾਡੇ ਨਾਲ ਵੀ ਇੰਝ ਹੀ ਹੈ। ਅੱਗੇ ਦਿਨ ਇੱਕ ਬੰਦਾ ਆਇਆ, ਉਹਨੇ ਆਪਣੀ ਹੱਡ ਬੀਤੀ ਗੱਲ ਸੁਣਾਈ। ਆਂਦਾ ਮੈਂ ਬੀਬੀ ਕੱਢ ਕੇ ਕੀਤੀ ਸੀ, ਮੇਰੀ ਔਲਾਦ ਵੀ ਉਹਦੇ 'ਚੋਂ ਜਵਾਨ ਹੈ ਤੇ ਸੋਹਣੇ ਸੁਨੱਖੇ ਪੁੱਤਰ ਨੇ, ਪਰ ਇੱਕ ਵੀ ਲਾਇਕ ਨਹੀਂ ਤੇ ਇੱਕ ਵੀ ਹਲਾਲਦਾ ਨਹੀਂ। ਉਹਨੇ ਕਿਹਾ ਹੁਣ ਮੈਨੂੰ ਚੇਤਾ ਆਉਂਦਾ ਵੀ ਗੱਲ ਇਹ ਵੀ ਜਿਵੇਂ ਮੈਂ ਕੀਤੀ ਸੀ ਉਵੇਂ ਹੀ ਅੱਜ ਮੇਰੇ ਨਾਲ ਹੋਣ ਡਈ ਏ। ਮੇਰੀ ਘਰ ਦੇ ਵਿੱਚ ਕੋਈ ਇੱਜ਼ਤ ਨਹੀਂ। ਮੈਂ ਨਾ ਜੋ ਬੀਜਣਾ ਉਹ ਹੀ ਵੱਢਣਾ। ਕਈ ਬੰਦੇ ਆਪਣੇ ਮਾਂ ਪਿਓ ਦੀ ਕਦਰ ਨਹੀਂ ਕਰਦੇ, ਇੱਜ਼ਤ ਨਹੀਂ ਕਰਦੇ, ਹੁਣ ਹੀ ਐਂਡ ਤੇ ਉਹਨਾਂ ਨਾਲ ਵੀ ਇੰਝ ਹੀ ਏ। ਬਾਕੀ ਮੇਰੀ ਦੁਆ ਹੈ ਕਿ ਅੱਲਾਹ ਪਾਕ ਸਭ ਨੂੰ ਨੇਕ ਹਦਾਇਤ ਦੇਵੇ ਤੇ ਮਾਂ ਪਿਓ ਦੇ ਫਰਮਾਬਰਦਾਰ ਹੋਣ।